पंजाबी रेडियो USA सुन रहे सारे ही माणयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੁੱਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113 2092770113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com। ਇੱਥੋਂ ਤੁਸੀਂ ਜਿਹੜੇ ਆ ਇਹ ਪੀਜ਼ੇ ਆਰਡਰ ਵੀ ਕਰ ਸਕਦੇ ਹੋ ਅਤੇ ਨਾਲ ਦੇ ਨਾਲ ਜਿਹੜੀਆਂ ਲੋਕੇਸ਼ਨਸ ਹੈਗੀਆਂ ਤੁਹਾਡੇ ਘਰ ਦੇ ਨਜ਼ਦੀਕ ਉਸ ਦੇ ਬਾਰੇ ਵੀ ਪਤਾ ਕਰ ਸਕਦੇ ਹੋ। ਅਤੇ ਨਾਲ ਹੀ ਆਰਡਰ 'ਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਅਫਗਾਨਿਸਤਾਨ ਤੋਂ ਬੜੀ ਇੱਕ ਭੈੜੀ ਖਬਰ ਆ ਰਹੀ ਹੈ ਵੀ ਉੱਥੇ ਜਿਹੜੀ ਘੱਟ ਗਿਣਤੀਆਂ 'ਤੇ ਆਤਮਘਾਤੀ ਹਮਲਾ, ਵੱਡਾ ਜਾਨੀ ਨੁਕਸਾਨ। ਬਿਲਕੁਲ, ਜਦੋਂ ਇੰਡੀਆ ਦੇ ਵਿੱਚ ਅੱਜ ਅਖਬਾਰਾਂ ਪਹੁੰਚੀਆਂ ਘਰਾਂ ਦੀਆਂ ਦਹਲੀਜ਼ਾਂ ਤੇ ਕਿ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕੁਰਲਾਪ ਹੀ ਵਲੇਟ ਕੇ ਨਾਲ ਲਿਆਈਆਂ ਸੀ। ਸੋ ਇਹ ਸਭ ਤੋਂ ਵੱਡੀ ਖਬਰ ਰਹੀ ਹੈ ਔਰ ਦੁਖਾਂਤਕ ਖਬਰ ਰਹੀ। ਔਰ ਇਸ ਖਬਰ ਦਾ ਦੂਸਰਾ ਪਹਿਲੂ ਇਹ ਹੈ ਕਿ ਇਕੱਲੇ ਉੱਥੇ ਸਿੱਖ ਹੀ ਨਿਸ਼ਾਨਾ ਨਹੀਂ ਬਣੇ ਇਸ ਆਤਮਘਾਤੀ ਹਮਲੇ ਦਾ। ਕੁਛ ਹਿੰਦੂ ਭਾਈ ਸੀਗੇ ਜਿਹੜੇ ਉਹ ਵੀ ਇਸ ਵਫਦ ਦੇ ਨਾਲ ਜਾ ਰਹੇ ਸੀਗੇ, ਜਿਹੜਾ ਕਿ ਉੱਥੋਂ ਦੇ ਸਥਾਨਕ ਮੁਕਾਮੀ ਰਾਸ਼ਟਰਪਤੀ ਨੂੰ ਮਿਲਣ ਚੱਲਿਆ ਸੀਗਾ। ਤਾਂ ਉਸ ਬੱਸ ਦੇ ਵਿੱਚ ਜਿਹੜਾ ਆਤਮਘਾਤੀ ਹਮਲਾ ਹੋਇਆ ਜਲਾਲਾਬਾਦ ਦੇ ਲਾਗੇ, ਤਾਂ ਇਹਦੇ ਵਿੱਚ ਕੁਛ ਹਿੰਦੂ ਵੀ ਮਾਰੇ ਗਏ। ਉੱਦਾਂ ਕਾਫੀ ਵੱਡਾ ਟੈਲੀਵਿਜ਼ਨ ਸੀਗਾ। ਇਹਦੇ 'ਚ ਹੁਣ ਤੱਕ 20 ਦੇ ਕਰੀਬ ਮੌਤਾਂ ਦੀ ਪੁਸ਼ਟੀ ਹੋਈ, ਜਿਹਦੇ 'ਚ ਦੱਸਿਆ ਜਾ ਰਿਹਾ ਕਿ 17 ਸਿੱਖ ਤੇ ਹਿੰਦੂ ਮਾਰੇ ਗਏ, ਜ਼ਿਆਦਾਤਰ ਸਿੱਖ ਸਨ। ਘੱਟ ਗਿਣਤੀਆਂ ਦਾ ਹੀ ਘਾਣ ਹੋਇਆ। ਇੱਥੇ ਵੀ ਜੇ ਦੇਖੀਏ ਅਸੀਂ, ਸਭ ਤੋਂ ਜ਼ਿਆਦਾ ਮੁਸੀਬਤ ਜਿਹੜੀ ਆ ਉਹ ਘੱਟ ਗਿਣਤੀਆਂ ਦੇ ਸਿਰ ਤੇ ਪੈਂਦੀ ਹੈ ਤੇ ਉੱਥੇ ਵੀ ਇਹੋ ਹਾਲ ਹੈ। ਵੈਸੇ ਦੱਸਦੇ ਆ ਕਿ IS ਜ਼ਿੰਮੇਵਾਰੀ ਲਈ ਆ। ਤੁਹਾਨੂੰ ਪਤਾ ਹੀ ਆ ਕਿ ਸੀਰੀਆ ਦੇ ਵਿੱਚੋਂ ਖਦੇੜੇ ਜਾ ਚੁੱਕੇ ਆ ਤੇ ਹੁਣ ਉਹਨਾਂ ਦੇ ਪੈਰ ਇੱਥੇ ਲੱਗਦੇ ਪਏ ਆ। ਇੱਥੇ ਕਈ ਗਰੁੱਪ ਕੰਮ ਕਰਦੇ ਆ। ਵੈਸੇ ਇਹ ਅਫਗਾਨਿਸਤਾਨ ਦਾ ਇਤਿਹਾਸ ਰਿਹਾ ਕਿ ਇੱਥੇ ਜਿੱਤ ਬਹੁਤ ਸਾਰੇ ਯੋਧੇ ਸੂਰਬੀਰਾਂ ਨੇ ਪ੍ਰਾਪਤ ਕੀਤੀ ਆ, ਪਰ ਟਿਕਿਆ ਕੋਈ ਵੀ ਨਹੀਂ। ਬਹੁਤ ਘੱਟ ਆ ਜਿਹੜਾ ਇੱਥੇ ਬੰਦਾ ਟਿਕ ਕੇ ਰਾਜ ਕਰਦਾ ਰਿਹਾ ਹੋਵੇ। ਸੋ ਇਹ ਐਸੀ ਇੱਕ ਜਗ੍ਹਾ ਭੂਗੋਲਿਕ ਤੌਰ ਤੇ ਵੀ ਵੇਖੀਏ, ਇਤਿਹਾਸਕ ਤੌਰ ਤੇ ਵੀ ਵੇਖੀਏ, ਜਿੱਤਾਂ ਬਹੁਤ ਦਰਜ ਹੋਈਆਂ ਨੇ ਇਸ ਖਿੱਤੇ ਦੇ ਵਿੱਚ, ਪਰ ਇੱਥੇ ਆਰਾਮ ਨਾਲ ਕੋਈ ਰਾਜ ਨਹੀਂ ਕਰ ਸਕਿਆ। ਅਮਰੀਕਾ ਜਿਵੇਂ ਜਾ ਕੇ ਉੱਥੇ ਫਸ ਗਿਆ। ਉਸ ਤੋਂ ਬਾਅਦ ਹੁਣ ਹਾਲਾਤ ਉੱਥੇ ਇਹ ਆ ਕਿ 3-4 ਗਰੁੱਪ 3-4 ਅਲੱਗ-ਅਲੱਗ ਹਿੱਸਿਆਂ 'ਚ ਆਪੋ ਆਪਣਾ ਰਾਜ ਚਲਾਈ ਜਾਂਦੇ ਆ। ਅਮਰੀਕਾ ਪੱਖੀ ਸਰਕਾਰ ਆਪਣੀ ਆ, ਤਾਲਿਬਾਨ ਵਾਲਿਆਂ ਦਾ ਆਪਣਾ ਰਾਜ ਆ, ਇੱਕ ਛੋਟੇ ਜਿਹੇ ਖਿੱਤੇ 'ਚ ਇੱਕ ਹੋਰ ਗਰੁੱਪ ਦਾ ਰਾਜ ਆ। ਇਸ ਤਰ੍ਹਾਂ ਅਲੱਗ-ਅਲੱਗ ਉੱਥੇ ਕੰਮ ਚੱਲੀ ਜਾਂਦੇ ਆ। ਸੋ ਹੁਣ ਤੇ ਪਿੱਛੇ ਜੇ ਉੱਥੋਂ ਦੀ ਸਰਕਾਰ ਨੇ ਤਾਲਿਬਾਨੀਆਂ ਨੂੰ ਸਿੱਧੇ ਤੌਰ ਤੇ ਸੱਦਾ ਹੀ ਦੇ ਦਿੱਤਾ ਸੀ ਕਿ ਆਓ ਆਪਾਂ ਰਲ ਮਿਲ ਕੇ ਗੱਲਬਾਤ ਕਰੀਏ। ਕਹਿਣ ਦਾ ਭਾਵ ਹੈ ਕਿ ਰਲ ਮਿਲ ਕੇ ਚੱਲੀਏ। ਸੋ ਉੱਥੇ ਹਾਲਾਤ ਜਿਹੜੇ ਆ ਇਸ ਸਮੇਂ ਪੈਰੋ ਪੈਰ ਵਿਗੜ ਗਏ ਆ। ਬਹੁਤ ਜ਼ਿਆਦਾ ਉੱਥੇ ਸਥਿਤੀਆਂ ਜਿਹੜੀਆਂ ਔਖੀਆਂ ਤੌਰ ਤੇ ਘੱਟ ਗਿਣਤੀਆਂ ਲਈ। ਸੋ ਇਸ ਖਬਰ ਨੇ ਬਹੁਤ ਉਦਾਸੀ ਭਰੀ ਅੱਜ ਇੱਥੋਂ ਦੇ ਮਾਹੌਲ ਦੇ ਵਿੱਚ। ਕਮੇਟੀ ਨੇ ਆਪਣੇ ਪੱਧਰ ਤੇ ਇਹਦੇ ਲਈ ਕੇਂਦਰ ਨੂੰ ਕਿਹਾ ਕਿ ਭਾਈ ਤੁਸੀਂ ਉੱਥੋਂ ਦੇ ਸਿੱਖਾਂ ਦੀ ਸੁਰੱਖਿਆ ਦਾ ਜਿੰਮਾ ਉਤੋਂ। ਇਸ ਤੋਂ ਇਲਾਵਾ ਕੁਛ ਮੁਆਵਜ਼ੇ ਦਾ ਵੀ ਐਲਾਨ ਹੋਇਆ। ਦਿੱਲੀ ਕਮੇਟੀ ਵਾਲੇ ਜਿਹੜੇ ਉਹਨਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਜਿਹੜੇ ਉੱਥੋਂ ਆ ਗਏ ਸਨ ਹਿੰਦੂ ਸਿੱਖ, ਉਹਨਾਂ ਦੀ ਇੱਕ ਐਸੋਸੀਏਸ਼ਨ ਹੈ ਇੱਧਰ, ਉਹਨਾਂ ਨੇ ਬਹੁਤ ਗੰਭੀਰਤਾ ਦੇ ਨਾਲ ਇਸ ਚੀਜ਼ ਨੂੰ ਲਿਆ, ਸੰਵੇਦਨਤਾ ਜਤਾਈ, ਹਮਦਰਦੀ ਪ੍ਰਗਟਾਈ ਕੈਪਟਨ ਅਮਰਿੰਦਰ ਸਿੰਘ ਨੇ। ਸੋ ਇਸ ਤਰ੍ਹਾਂ ਇੱਕ ਹਮਦਰਦੀ ਦੀ ਲਹਿਰ ਤੇ ਹੈ, ਪਰ ਉੱਥੇ ਕਰ ਕੋਈ ਨਹੀਂ ਸਕਦਾ ਕੁਛ ਵੀ। ਸੋ ਲਿਹਾਜ਼ਾ ਜਿੱਦਾਂ ਦੇ ਹਾਲਾਤ ਬਣੇ ਪਏ ਆ, ਕਿਉਂਕਿ ਦੇਖੋ ਜੇ ਤੁਸੀਂ ਪਿੱਛੇ ਝਾਕੋਗੇ ਅੱਜ ਤੋਂ ਲਾ ਲਓ ਕਿ 30-35 ਸਾਲ ਪਹਿਲਾਂ
ਮੈਨੂੰ ਯਾਦ ਆ ਕਿ 1970 ਦੇ ਵਿੱਚ ਸ਼ਾਇਦ ਅਫਗਾਨਿਸਤਾਨ ਦੇ ਅੰਦਰ ਇਕੱਲੇ ਸਿੱਖਾਂ ਦੀ ਗਿਣਤੀ ਹੈ ਜਿਹੜੀ ਉਹ 1 ਲੱਖ ਦੇ ਕਰੀਬ ਸੀਗੀ। 70 ਦੇ ਦਹਾਕੇ ਦੇ ਕਰੀਬ ਤਾਂ 1 ਲੱਖ ਦੇ ਕਰੀਬ ਸੀਗੀ ਗਿਣਤੀ, ਜੋ ਅੱਗੇ ਆ ਕੇ 10-15 ਸਾਲ ਘੱਟ ਕੇ ਥੋੜੀ 70-75 ਰਹਿ ਜਾਂਦੀ ਹੈ। ਤਾਂ ਅੱਜ ਦੀ ਤਰੀਕ ਦੇ ਵਿੱਚ ਉੱਥੇ ਕੁਝ ਸੈਂਕੜੇ ਸਿੱਖ ਬਚੇ ਆ। ਤਾਂ ਜਿਸ ਤਰ੍ਹਾਂ ਦੇ ਹਾਲਾਤ ਆ, ਉਹ ਹਾਲਾਤ ਇਹੋ ਹੀ ਸੰਕੇਤ ਕਰਦੇ ਆ ਕਿ ਹੁਣ ਜਿਹੜੇ ਸੈਂਕੜੇ ਕੁ ਬੱਚੇ ਆ ਉਹਨਾਂ ਨੂੰ ਬਚਾ ਲੈਣਾ ਚਾਹੀਦਾ ਉੱਥੋਂ, ਕਿਉਂਕਿ ਉਹਨਾਂ ਦੇ ਕੰਮਕਾਰ ਜਿਹੜੇ ਆ ਉਹਨਾਂ ਤੇ ਵੀ ਅਟੈਕ ਹੁੰਦੇ ਰਹਿੰਦੇ ਆ, ਜਾਨੀ ਨੁਕਸਾਨ ਹੈ ਜਿਹੜਾ ਉਹਨਾਂ ਨੂੰ ਝੱਲਣਾ ਪੈਂਦਾ, ਜ਼ਲੀਲ ਹੋਣਾ ਪੈਂਦਾ। ਤਾਂ ਮੈਂ ਤਾਂ ਇਹੀ ਸਮਝਦਾ ਕਿ ਹੁਣ ਹਿੰਦੂ ਸਿੱਖ ਹੈ ਜਿਹੜੇ, ਸ਼ਾਇਦ ਉਹਨਾਂ ਦੀ ਪੁਰਖਿਆਂ ਦੀ ਧਰਤੀ ਹੈ ਜਿਹੜੀ, ਜਿਹਨੂੰ ਉਹਨਾਂ ਨੇ ਮੰਨਿਆ ਸੀਗਾ ਕਿ ਉਹ ਸ਼ਾਇਦ ਆਖਰੀ ਦਮ ਤੱਕ ਉਹਨਾਂ ਦਾ ਸਹਾਰਾ ਬਣੂਗੀ, ਉਸ ਧਰਤੀ ਨੇ ਹੁਣ ਸਾਥ ਛੱਡ ਦਿੱਤਾ ਲੱਗਦਾ। ਜ਼ਰੂਰਤ ਇਸੇ ਗੱਲ ਦੀ ਹੈ ਕਿ ਜਾਂ ਤੇ ਉਹਨਾਂ ਦੀ ਸੁਰੱਖਿਅਤਾ ਹੈ ਜਿਹੜੀ, ਜੋ ਵੀ ਉਹਨਾਂ ਲਈ ਬਣਦਾ ਕੁਛ ਆ ਉਹ ਕੀਤਾ ਜਾਵੇ, ਨਹੀਂ ਕਿ ਫਿਰ ਉਹਨਾਂ ਨੂੰ ਉੱਥੋਂ ਕਿਸੇ ਤਰੀਕੇ ਦੇ ਨਾਲ ਰੈਸਕਿਊ ਕਰਕੇ ਤੇ ਸੁਰੱਖਿਅਤ ਥਾਂ ਤੇ ਲਿਆ ਕੇ ਨਾਗਰਿਕਤਾ ਦਿੱਤੀ ਜਾ ਸਕਦੀ ਹੈ। ਉਹਨਾਂ ਦੇ ਕਾਰੋਬਾਰ ਜਿਹੜੇ ਉਹ ਸੈੱਟ ਕਰਵਾਏ ਜਾ ਸਕਦੇ ਆ, ਚਾਹੇ ਉਹ ਕਿਸੇ ਯੂਰਪੀ ਦੇਸ਼ ਦੇ ਵਿੱਚ, ਚਾਹੇ ਇੰਡੀਆ ਦੇ ਵਿੱਚ, ਕਿਤੇ ਵੀ ਬਾਹ ਫੜੀ ਜਾ ਸਕਦੀ ਹੈ। ਪਰ ਹਾਲਾਤ ਉਹਨਾਂ ਲਈ ਉੱਥੇ ਰਹਿਣ ਜੋਗੇ ਨਹੀਂ ਹੈਗੇ। ਇੱਕ ਉਮੀਦ ਬਚੀ ਸੀਗੀ ਕਿ ਐਤਕੀ ਜਿਹੜੇ ਸਿੱਖ ਹੈ ਅਵਤਾਰ ਸਿੰਘ ਖਾਲਸਾ ਉਹ ਚੋਣ ਲੜਨ ਜਾ ਰਹੇ ਸੀਗੇ ਤੇ ਉਮੀਦ ਸੀਗੀ ਕਿ ਘੱਟ ਗਿਣਤੀਆਂ ਲਈ ਹਾਂ ਦਾ ਨਾਰਾ ਮਾਰਨਾ ਵਾਲਾ ਜਿਹੜਾ ਇਹ ਖਾਲਸਾ ਅਸੈਂਬਲੀ 'ਚ ਜਾਊਗਾ, ਕੋਈ ਗੱਲ ਕਰੂਗਾ। ਪਰ ਬਦਕਿਸਮਤੀ ਆ ਉਹਨਾਂ ਘੱਟ ਗਿਣਤੀਆਂ ਦੀ ਕਿ ਉਹ ਵੀ ਇਸ ਹਮਲੇ ਦੇ ਵਿੱਚ ਮਾਰਿਆ ਗਿਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਕੈਬਨਿਟ ਨੇ ਤਸਕਰਾਂ ਨੂੰ ਫਾਂਸੀ ਦੇਣ ਦਾ ਫੈਸਲਾ ਦਿੱਤਾ ਤੇ ਹੋਰ ਵੀ ਕਈ ਐਕਸ਼ਨ ਜਿਹੜੇ ਲਏ ਗਏ ਕੈਬਨਿਟ ਦੀ ਜਿਹੜੀ ਮੀਟਿੰਗ ਦੇ ਵਿੱਚ। ਦੇਖੋ, ਪਹਿਲੀ ਗੱਲ ਤੇ ਇਹ ਆ ਕਿ ਅੱਜ ਪੰਜਾਬੀ ਰਾਜਨੀਤੀ ਦੇ ਵਿੱਚ ਇੱਕ ਵਿਲੱਖਣ ਦਿਨ ਸੀਗਾ ਕਿ ਕੈਬਨਿਟ ਦੀ ਮੀਟਿੰਗ ਇਕੱਲੇ ਡਰੱਗ ਦੇ ਮੁੱਦੇ ਤੇ ਹੋਈ ਆ। ਤੋਂ ਪਹਿਲਾਂ ਜਿਹੜੇ ਚਿੰਤਕ ਲੋਕ ਆ ਜਾਂ ਜਿਹੜੇ ਲੋਕ ਸਿਆਸਤ ਦੇ ਨਾਲ ਜੁੜੇ ਆ ਲੰਮੇ ਸਮੇਂ ਤੋਂ, ਕਹਿੰਦੇ ਆ ਕਿ ਅਜਿਹਾ ਕਦੇ ਨਹੀਂ ਵਾਪਰਿਆ ਪੰਜਾਬ ਦੇ ਵਿੱਚ। ਸੋ ਇਹ ਇੱਕ ਆਪਣੀ ਕਿਸਮ ਦੀ ਇਹਨਾਂ ਤੇ ਦਬਾਅ ਜਿਹੜੀ ਜਨਤਾ ਦੀ, ਉਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਦਬਾਅ ਦੀ ਜਿਹੜੀ ਪੰਡ ਇਹਨਾਂ ਦੇ ਸਿਰ ਤੇ ਪਈ ਯਕਦਮ, ਤਾਂ ਉਹਨੇ ਇਹਨਾਂ ਦੀ ਰੀੜ੍ਹ ਦੀ ਹੱਡੀ ਜਿਹੜੀ ਉਹ ਸਿੱਧੀ ਕਰ ਦਿੱਤੀ ਆ। ਤਾਂ ਹੁਣ ਇਹ ਜਾਗੇ ਆ। ਅੱਜ ਇਹਨਾਂ ਨੇ ਕੈਬਨਿਟ ਮੀਟਿੰਗ ਕੀਤੀ ਆ, ਉਸ ਤੋਂ ਬਾਅਦ ਇਹ ਐਲਾਨ ਕੀਤਾ ਕਿ ਜਿਹੜੇ ਤਸਕਰ ਦੋਸ਼ੀ ਪਾਏ ਜਾਂਦੇ ਆ ਅਸੀਂ ਉਹਨਾਂ ਨੂੰ ਫਾਂਸੀ ਟੰਗ ਦੇਣਾ, ਤੇ ਇਹਨਾਂ ਨੇ ਮਤਾ ਵੀ ਪਾਸ ਕਰ ਦਿੱਤਾ। ਤਾਂ ਇਹਦੇ ਵਿੱਚ ਹੁਣ ਦੇਖੋ ਇੱਕ ਪੰਗਾ ਇਹ ਪੈਂਦਾ ਕਿ ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਗੱਲ ਚੋਂ ਫਾਹ ਲਾ ਕੇ ਤੇ ਕੇਂਦਰ ਦੇ ਗੱਲ 'ਚ ਪਾ ਦਿੱਤਾ ਸੀਗਾ ਬੇਅਦਬੀਆਂ ਦੇ ਮਾਮਲੇ 'ਚ ਕਿ ਅਸੀਂ ਜੀ ਉਮਰ ਕੈਦ ਦਿੰਦੇ ਹਾਂ, ਕੇਂਦਰ ਮਨਜ਼ੂਰ ਕਰੇ। ਕੇਂਦਰ ਨੇ ਉਹ ਸੋਚ ਜਿਹੜੀ ਪ੍ਰਵਾਨ ਨਹੀਂ ਸੀ ਕੀਤੀ, ਕਹਿੰਦੇ ਕਿ ਜਾਂ ਤੇ ਸਾਰੇ ਧਰਮਾਂ ਲਈ ਹੋਵੇ, ਇੱਕ ਧਰਮ ਵਿਸ਼ੇਸ਼ ਲਈ ਅਸੀਂ ਇਸ ਤਰ੍ਹਾਂ ਦੀ ਸੋਚ ਜਿਹੜੀ ਆ ਪ੍ਰਵਾਨ ਨਹੀਂ ਕਰਾਂਗੇ। ਤਾਂ ਇਹਨਾਂ ਨੇ ਮਤਾ ਪਾਇਆ। ਕੁਛ ਲੋਕ ਇਸ ਤਰ੍ਹਾਂ ਕਹਿ ਰਹੇ ਆ ਜਾਂ ਪ੍ਰਚਾਰ ਕਰਦੇ ਪਏ ਕਿ ਫਾਂਸੀ ਦੀ ਸਜ਼ਾ ਨਿਰਧਾਰਿਤ ਕਰ ਦਿੱਤੀ ਆ। ਅਸਲ ਦੇ ਵਿੱਚ ਹਾਲੇ ਇਹ ਮੁਆਵਜ਼ਾ ਜਿਹੜਾ ਉਹ ਕੇਂਦਰ ਕੋਲ ਪਹੁੰਚਣਾ, ਕੇਂਦਰ ਪ੍ਰਵਾਨ ਕਰੂਗਾ, ਰਾਸ਼ਟਰਪਤੀ ਕੋਲ ਪਹੁੰਚਣਾ, ਰਾਸ਼ਟਰਪਤੀ ਪ੍ਰਵਾਨ ਕਰੂਗਾ, ਤਾਂ ਜਾ ਕੇ ਕਾਨੂੰਨ ਬਣਨਾ। ਤਾਂ ਬਹੁਤ ਔਖਾ ਕੰਮ ਆ। ਮੈਨੂੰ ਨਹੀਂ ਲੱਗਦਾ ਕਿ ਏਡੀ ਜਲਦੀ ਹੈ ਜਿਹੜਾ ਨੇਪਰੇ ਚੜ ਜੂਗਾ। ਉਦਾਂ ਵੀ ਦੂਸਰੇ ਮਾਮਲਿਆਂ 'ਚ ਜੇ ਦੇਖੀਏ ਫਾਂਸੀ ਹੁੰਦੀ ਆ ਤਾਂ ਉੱਥੇ ਕੀ ਕੁਛ ਹੁੰਦਾ ਸਭ ਨੂੰ ਪਤਾ ਹੀ ਆ। ਖੈਰ, ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵਕਤੀ ਤੌਰ ਤੇ ਇੱਕ ਵੇਲੇ ਇਹਨਾਂ ਨੇ ਹੱਲ ਲੱਭਿਆ ਕਿ ਗੇਂਦ ਜਿਹੜੀ ਆ ਉਹ ਕੇਂਦਰ ਦੇ ਪਾਲੇ ਦੇ ਵਿੱਚ ਸੁੱਟ ਦਿੱਤੀ ਜਾਵੇ। ਪਰ ਦੂਸਰੇ ਪਾਸੇ ਕੁਛ ਅੱਖਾਂ ਠੰਡੀਆਂ ਕਰਨ ਦਾ ਯਤਨ ਕਰਦੇ ਪਏ। ਜਿੱਦਾਂ ਇਹਨਾਂ ਨੇ ਅੱਜ ਮੋਗੇ ਵਾਲਾ ਜਿਹੜਾ SSP ਹੈ, ਵਿਵਾਦਤ SSP ਰਾਜਜੀਤ ਸਿੰਘ, ਜਿਹਦਾ ਨਾਂ ਇੰਦਰਜੀਤ ਵਾਲੇ ਮਾਮਲੇ 'ਚ ਆ ਗਿਆ ਸੀਗਾ ਕਿ ਜਿਵੇਂ ਨਵੀਂ ਵਿਆਹੀ ਬਹੂ ਦੇ ਨਾਲ ਦਾਜ ਦੇ ਵਿੱਚ ਸੰਦੂਕ ਜਾਂਦਾ, ਜਿੱਥੇ ਜਿੱਥੇ SSP ਰਾਜਜੀਤ ਜਾਂਦਾ ਸੀਗਾ ਉੱਥੇ ਉੱਥੇ ਨਾਲ ਇੰਦਰਜੀਤ ਸਿੰਘ ਸੀ, ਉਹ ਵੀ ਤੁਰਿਆ ਜਾਂਦਾ ਸੀਗਾ। ਤਾਂ ਇਹ ਜਿਹੜਾ ਰਾਜਜੀਤ ਵਾਲਾ ਮਸਲਾ ਸੀ ਮੁੜ ਕੇ ਚਲੇ ਗਿਆ ਹਾਈ ਕੋਰਟ ਦੇ ਵਿੱਚ, ਕਿਉਂਕਿ ਸਿੱਧੇ ਤੌਰ ਤੇ SKF ਨੇ ਰਾਜਜੀਤ ਨੂੰ ਘੇਰ ਲਿਆ ਸੀਗਾ ਕਿ ਇੰਦਰਜੀਤ ਦੇ ਮਾਮਲੇ ਦੇ ਵਿੱਚ ਰਾਜਜੀਤ ਹੈ ਜਿਹੜਾ ਬੇਦਾਗ ਨਹੀਂ ਹੈ। ਤਾਂ ਰਾਜਜੀਤ ਚਲੇ ਗਿਆ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਜਦੋਂ ਇੱਕ SIT ਬਿਠਾ ਦਿੱਤੀ ਤੇ SIT ਨੇ ਜਾਂਚ ਪੜਤਾਲ ਕੀਤੀ ਤੇ ਉਹਨਾਂ ਦੇ ਨਾਲ ਇੱਕ ਹੋਰ ਫਰਲਾ ਬੰਨ ਦਿੱਤਾ। ਉਹ ਕਹਿੰਦੇ ਕਿ ADGP ਸੂਝਾ ਵਿਭਾਗ ਵਾਲਾ ਤੇ DGP ਪੰਜਾਬ ਪੁਲਿਸ, ਇਹ ਦੋਵੇਂ ਜਿਹੜੇ ਉਹ ਵੀ ਇਸ ਖੇਡ ਦੇ ਵਿੱਚ ਬੇਦਾਗ ਨਹੀਂ ਹੈ। ਤਾਂ ਮਾਮਲਾ ਜਿਹੜਾ ਬਿਲਕੁਲ ਉਲਝ ਗਿਆ। ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਪੋਚਾ ਮਾਰ ਦਿੱਤਾ, ਕਹਿੰਦਾ ਕਿ ਨਹੀਂ ਜੀ ਕੋਈ ਗੱਲ ਹੀ ਨਹੀਂ ਕਰਨੀ। ਹੁਣ ਜਦੋਂ ਦਬਾਅ ਬਣਿਆ ਤੇ ਅੱਜ ਉਹਦਾ ਤਬਾਦਲਾ ਕਰ ਦਿੱਤਾ ਮੇਰੇ ਖਿਆਲ ਦੇ ਨਾਲ ਪੁਲਿਸ ਲਾਈਨ ਦੇ ਵਿੱਚ ਜਲੰਧਰ ਸ਼ਹਿਰ। ਸੋ ਇਹ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਪਬਲਿਕ ਦਾ ਦਬਾਅ ਪਿਆ ਤੇ
रंग दिखाई जाता। पर दूसरे पासे हुणे एक खबर होर आउण डई आ कि जिहड़े DSP ते एक कुड़ी ने दोष लाए सीगे कि सानू इन्हें नशे ते लाया, वो DSP भी सस्पेंड कर दिता गया। सस्पेंड ते सॉरी वो पहले ही सीगा, मेरे ख्याल दे नाल उहनूं बर्खास्त कर दिता गया। एक होर है जिहड़ा पुलिस कर्मचारी, उहनूं भी घर नूं कर दिता गया। सो इस तरह कार्रवाइयां कीतियां जा रहीआं। अज इन्हां ने काफी वड्डे पद्धर ते मथा खपाई कीती आ। कल भी DGP ने एक मीटिंग लाई सीगी। सो दौर ते चलदा पिया गल्लां बातां दा। हुण आम आदमी पार्टी वाले जिहड़े वो भी कल 2 बजे दोपहरे जाके मिल रहे हैं कैप्टन अमरिंदर सिंह नूं। अज उन्होंने जाके प्रदर्शन भी किया। वैसे प्रदर्शन है जिहड़े वो बाकमाल होण डए। इधर अकालियां ने एक रोस प्रदर्शन किया, कोटकपुरे तो लैके फरीदकोट तक रोस मार्च किया। दूसरे पासे भारतीय जनता पार्टी है जिहड़ी वो भी झंडा चुक्की फिरदी है। अकाली जिहड़े आ लोग उन्होंने कहते हैं कि भाई जे तुसीं उदों आ रोस मार्च कीते हुंदे जदों लोग तुहाडे ते रोस करदे सीगे ते अज तुहानूं आ कैप्टन प्रति रोस ना हुंदा। शायद आम आदमी पार्टी वालियां ने भी सवाल लोग करदे पए आ कि नशे के मुद्दे ते आके तुसीं लड़ाई लड़ी ते मुड़ के उस लड़ाई दे विच जिस तरीके नाल केजरीवाल ने यू टर्न मारिया, वो अपने आप दे विच एक निशानी है कि किस तरह राजनीति है जिहड़ी वो पलटी मार बनदी जा रही है। ते भाजपा वालियां नूं लोग कहंदे आ कि 10 साल तुसीं उन्हां दा पल्ला फड़ के पिछे पिछे तुरे फिरदे रहे, उदों नहीं तुहाडे तो पुतले फूके गए, हुण तुसीं पुतले कड्ढी फिरदे हो गोदामां चों। ते इह भी लोग कहंदे आ कि ईडी दी रिपोर्ट जिहड़ी पई आ जिहदे बारे कई बारी कांग्रसियां ने कहा कि असीं उहनूं चक के अंदर सुट देंगे, जिहड़ा माझे दा जरनैल आ ਉਹਦੇ बारे कैप्टन अमरिंदर सिंह ते कहंदा लंबू जिहा। ते ईडी दी रिपोर्ट है जिहड़ी ਉਹਦੇ ਵਿੱਚ ईडी दी रिपोर्ट जिहड़ी ईडी केंद्र दे विच आ, केंद्र दे थੱਲੇ आ, ਉਹ ਭਾਰਤੀ ਜਨਤਾ ਪਾਰਟੀ ਵਾਲੇ ਕਿਉਂ ਨਹੀਂ ਜਨਤਕ ਕਰਵਾਉਂਦੇ? ਲੋਕਾਂ ਨੂੰ ਪਤਾ ਲੱਗੇ ਕਿ ਉਹਦੇ ਚ ਕੀ ਆ, ਉਹਦੇ ਚ ਕੀ ਬਦਲਾ। तो सारियां पार्टियां नूं सवाल कीते जा सकते। पर इन्हां सारियां चीज़ां दे विच एक नवीं अपडेट जिहड़ी मैं तुहानूं देनी चाहूँगा वो ये आ कि सोशल मीडिया ते जिहड़ी मुहिम चली सी, जिहदा मजाक उड्डिया सीगा कि सोशल मीडिया भी कदे कुछ करदा हुंदा, फेसबुक ते फोटोआं लाउण नाल की हुंदा। तां इस मुहिम दे जिहड़े संचालक आ उन्हां नूं सद्दा मिलिया। मुख मंत्री ने कल 12:30 बजे उन्हां नूं बुलाया उत्थे आके, भाई तुसीं दसो कि तुसीं की सुजैसट करदे हो। सो ये अपने आप दे विच चलो देखो पोलीटिकल रौले गौले है जिहड़े वो चलते रहने ते असीं उसे तरह ही आलोचना करते रहना चाहिए। वो चाहे इन्हां दी सरकार होवे, उन्हां दी सरकार होवे, चाहे किसी तीजे दी होवे। पर मसला यह है कि जिस तरीके नाल पब्लिक ने अपना रंग दिखाया, अपना जलौ दिखाया, जिस तरीके नाल कैप्टन कसूता फसिया, ये भी अपने आप दे विच एक दिलचस्प बन गई आ कि किस तरीके नाल इन्हूं घेरिया गया। और लोग जिहड़े शांतमई ढंग दे नाल नहीं ते अगे कोई पुतला घड़ीसी फिरदा, कोई जाम लाउंदा, कोई कुछ करदा, ऐसी कुछ नहीं किया। लोगों ने सिर्फ ते सिर्फ शांतमई प्रोटेस्ट किया, जिद्दां कि आम तौर पर तुहाडे वर्गे मुल्क है जिहड़े जिथे तुसीं रहिंदे हो, जिद्दां इत्थे हुंदे आ प्रोटेस्ट, इदां दा प्रोटेस्ट किया ते उस प्रोटेस्ट ने इन्हां दीआं अखां जिहड़ियां ओह पुठियां कर दित्तियां। जी जी मिंटू जी, जिद्दां तुसीं दस ही रहे हैं भी प्रोटेस्ट जिहड़े विरोध आ लगातार जिहड़े ओह जारी आ ते जिहड़ी हुण फांसी वाली जिहड़ी गल आखी है, चलो सेंटर तो जे मंजूरी मिलूगी तां आ, की इस नूं किते सियासी हथियार वजों पार्टी एक दूजे दे विरोध दे विच तां नहीं वरतणगीਆਂ? ਇਹ ਵੀ ਇੱਕ ਡਰ ਹੈਗਾ ਨਾਲ ਦੇ ਨਾਲ। ਇਹਦੀ ਵਰਤੋਂ ਸਭ ਤੋਂ ਜ਼ਿਆਦਾ ਤੇ ਕਰੂਗੀ ਪੁਲਿਸ ਜੀ। ਹੁਣ ਜਦੋਂ ਵੀ ਕੋਈ ਸਖਤ ਬਣਦਾ ਉਹਦੀ ਸਭ ਤੋਂ ਜ਼ਿਆਦਾ ਖੱਟੀ ਕੱਟਦੀ ਹੈ ਪੁਲਿਸ। पर ਇਹਦੇ ਵਿੱਚ ਇੱਕ ਚੀਜ਼ ਹੋਰ ਵੇਖਣ ਵਾਲੀ ਹੈ ਨਾ, ਆਪਣੇ ਕੋਲ ਸਮਾਂ ਸੀਮਤ ਹੁੰਦਾ, ਇਸ ਕਰਕੇ ਆਪਾਂ ਵਿਸਤਾਰ 'ਚ ਨਹੀਂ ਜਾਂਦੇ। NDPS ਐਕਟ ਹੈ ਨਾ, ਜੇ ਤੁਸੀਂ ਇਹਨੂੰ ਪੜ੍ਹੋਗੇ ਚੰਗੀ ਤਰ੍ਹਾਂ, ਜਿਹੜਾ ਨਸ਼ਾ ਵਿਰੋਧੀ ਕਾਨੂੰਨ ਆ, ਇਹਦੇ ਵਿੱਚ ਜੇ ਮੰਨ ਲਓ ਕੋਈ ਪਹਿਲਾ ਗੁਨਾਹ ਕਰਦਾ ਉਹਨੂੰ 10 ਸਾਲ ਕੈਦ, ਜੇ ਦੂਜਾ ਕਰਦਾ ਮਤਲਬ ਦੂਜੀ ਵਾਰੀ ਦੋਸ਼ੀ ਪਾਇਆ ਜਾਂਦਾ ਉਹਨੂੰ 20 ਸਾਲ ਤੱਕ ਦੀ ਸਜ਼ਾ ਕੀਤੀ ਜਾ ਸਕਦੀ ਹੈ। ਔਰ ਕਈ ਮਾਮਲਿਆਂ 'ਚ ਜੱਜ ਫਾਂਸੀ ਤੱਕ ਜਾਂ ਉਮਰ ਕੈਦ ਤੱਕ ਦੇ ਸਕਦਾ ਹੈ NDPS ਐਕਟ ਦੇ ਵਿੱਚ। दसो ये कानून किते कोई घट सकता? NDPS कानून इस तरह का है कि ये माफी नहीं पैंदी, जिद्दां सरकारां माफ कर दिंदियां ना कि साल इन्हां दे विच माफी भी नहीं पैंदी। और छुट्टियां जिहड़ियां वो भी नहीं गिणियां जांदियां। अगे तो इन्ना ज्यादा सख्त सी, हुण ते पता नहीं कोई तब्दीली कीती होवे। सो NDPS एक्ट है जिहड़ा ऑलरेडी बहुत ज्यादा सख्त है। तां मैं नहीं मनदा कि फांसी जिहड़ी आ वो इस चीज का हल आ। NDPS एक्ट जे हल नहीं कर सकिया, फांसी नहीं हल कर सकती, बल्कि फांसी का डर जिहड़ा वो सब तो ज्यादा लाहा देऊगा पुलिस वालियां नूं। और क्योंकि NDPS एक्ट एक इहो जी चीज आ जिहड़ा बहुत ज्यादा वरतिया जांदा इत्थे साडे पंजाब च। हुंदा की आ
ਕਿ ਜਿਹਦਾ ਜ਼ੋਰ ਚੱਲਦਾ। ਹੁਣ ਮੰਨ ਲਓ ਤੁਸੀਂ ਆਪਣੇ ਕਮਰੇ 'ਚ ਸੁੱਤੇ ਪਏ ਹੋ, ਤੁਹਾਡੇ ਵਿਹੜੇ 'ਚ ਕੋਈ ਟੋਆ ਪੁੱਟ ਕੇ ਭੁੱਖੀ ਨੱਪ ਜਾਵੇ, ਤੁਹਾਨੂੰ ਪਤਾ ਨਹੀਂ, ਉਹ ਜਾ ਕੇ ਟੈਲੀਫੋਨ ਕਰ ਦੇਵੇ ਕਿ ਪੱਟ ਲਓ ਉੱਥੋਂ, ਤੇ ਤੁਹਾਨੂੰ ਕਿੱਦਾਂ ਫਾਂਸੀ ਤੇ ਟੰਗਿਆ ਜਾ ਸਕਦਾ? ਜਾਂ ਮੈਨੂੰ ਇਸ ਤਰ੍ਹਾਂ ਕੋਈ ਸਾਜ਼ਿਸ਼ ਦਾ ਸ਼ਿਕਾਰ ਬਣਾ ਕੇ ਜੇ ਫਾਂਸੀ ਤੇ ਟੰਗਿਆ ਜਾ ਸਕਦਾ, ਕੱਲ ਨੂੰ ਉਹ ਬੰਦਾ ਜਿਹਨੇ ਟੰਗਾਇਆ ਹੋਊਗਾ ਉਹ ਦੁਬਾਰਾ ਕਿਸੇ ਮਾਮਲੇ 'ਚ ਫੜਿਆ ਜਾਵੇ ਤੇ ਮੰਨ ਜਾਵੇ ਕਿ ਇੱਕ ਬੰਦੇ ਨੂੰ ਮੈਂ ਫਾਂਸੀ ਟੰਗਾਇਆ ਹੋਇਆ ਅੱਗੇ, ਤੇ ਦੱਸੋ ਉਹ ਬੰਦਾ ਜਿਹੜਾ ਟੰਗਿਆ ਗਿਆ ਉਹਨੂੰ ਤੁਸੀਂ ਮੋੜ ਕੇ ਕਿੱਥੋਂ ਲਿਆਓਗੇ? ਸੋ ਇਹ ਬਹੁਤ ਸਾਰੇ ਸਵਾਲ ਹੈ, ਇਹਦੇ ਤੇ ਇੱਕ ਬਹੁਤ ਵੱਡੀ ਡਿਬੇਟ ਹੋ ਸਕਦੀ ਆ। ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ, ਪਰ ਇਹ ਪਤਾ ਕੀ ਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹ ਜਾਣ ਚੁੱਕਾ, ਉਹ ਬਾਹਰੀ ਦਬਾਅ ਦਾ ਹੀ ਨਹੀਂ ਸਾਹਮਣਾ ਕਰਦਾ ਪਿਆ ਰਾਜਕਰਨ ਜੀ। ਇਹ ਇੱਕ ਗੱਲ ਸਮਝਣ ਵਾਲੀ ਆ ਕਿ ਇਕੱਲਾ ਬਾਹਰੀ ਦਬਾਅ ਹੀ ਨਹੀਂ, ਕੈਪਟਨ ਅਮਰਿੰਦਰ ਸਿੰਘ ਤੇ ਅੰਦਰੂਨੀ ਦਬਾਅ ਵੀ ਬਹੁਤ ਆ। ਜਿਹੜੇ MLA ਆ ਉਹ ਅੱਜ ਤੁਸੀਂ ਸ਼ਾਇਦ ਦੇਖਿਆ ਹੋਣਾ, ਜਿਹੜਾ ਪੱਟੀ ਵਾਲਾ MLA ਆ ਹਰਮਿੰਦਰ ਗਿੱਲ, ਉਹ ਤੇ ਅੱਜ ਆਪਣੀ ਸਰਕਾਰ ਦੇ ਵਿਰੁੱਧ ਇੱਕ ਤਰ੍ਹਾਂ ਨਾਲ ਉੱਥੇ ਪ੍ਰੋਟੈਸਟ ਵਿੱਚ ਹਿੱਸਾ ਲੈ ਕੇ ਗੱਲਾਂ ਕਰਦਾ ਪਿਆ ਸੀ ਕਿ ਫਲਾਣੇ ਪਿੰਡ ਮੈਂ ਗਿਆ ਉੱਥੇ ਆਹ ਹਾਲ ਹੈ, ਫਲਾਣੇ ਪਿੰਡ ਗਿਆ ਮੈਂ ਉੱਥੇ ਆਹ ਹਾਲ ਆ। ਤਾਂ ਜਿਹੜੇ MLA ਆ ਉਹ ਕਹਿੰਦੇ ਆ ਕਿ ਦੇਖੋ ਜਦੋਂ ਲੋਕਾਂ ਦੇ ਵਿਹੜਿਆਂ 'ਚ ਜਾ ਕੇ ਅਸੀਂ ਫੇਰ ਵੋਟਾਂ ਮੰਗਣੀਆਂ, ਤੁਸੀਂ ਤੇ ਜਾਣਾ ਨਹੀਂ, ਤੁਸੀਂ ਤਾਂ ਮਹਿਲਾਂ 'ਚ ਬੈਠੇ ਰਹਿਣਾ ਜਾਂ ਰੈਲੀਆਂ 'ਚ ਬੈਠੇ ਰਹਿਣਾ। ਜਦੋਂ ਅਸੀਂ ਲੋਕਾਂ ਦੇ ਵਿਹੜਿਆਂ 'ਚ ਜਾਵਾਂਗੇ ਤੇ ਫਿਰ ਲੋਕਾਂ ਨੇ ਉਹੀ ਸਾਡੇ ਤੇ ਫਾਰਮੂਲਾ ਵਰਤਣਾ ਜਿਹਦੇ ਬਾਰੇ ਭਗਵੰਤ ਮਾਨ ਨੇ ਗੱਲ ਬਣਾਈ ਸੀ, ਡਲਾ ਤੋਂ ਡਲਾ ਹੋਤਾ ਪਤਾ ਨਹੀਂ ਕਿੱਧਰ ਸੇ ਚਲਾ ਹੋਤਾ। ਸੋ ਇਸ ਕਰਕੇ ਇਹੋ ਜਿਹੀ ਨੌਬਤ ਨਾ ਆਵੇ। ਸੋ ਅੰਦਰੂਨੀ ਦਬਾਅ ਵੀ ਕੈਪਟਨ ਅਮਰਿੰਦਰ ਸਿੰਘ ਤੇ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ। ਅੱਜ ਦੀ ਜਿਹੜੀ ਕੈਬਨਿਟ ਦੀ ਮੀਟਿੰਗ ਸੀ, ਅੰਦਰੂਨੀ ਸੂਤਰ ਦੱਸਦੇ ਆ ਕਿ 2 ਮੰਤਰੀ ਉੱਥੇ ਕੁੱਦ ਕੇ ਪੈਂਦੇ ਸੀਗੇ ਕਿ ਤੁਸੀਂ ਆ ਬੇੜਾ ਭਾਈ ਜਾਂਦੇ ਹੋ, ਸਾਡੀ ਕੋਈ ਪੇਸ਼ ਹੀ ਨਹੀਂ ਚੱਲਦੀ, ਵਾਹ ਹੀ ਨਹੀਂ ਚੱਲਦੀ। ਇੱਥੋਂ ਤੱਕ ਕਿ ਕੱਲ ਮੋਗੇ ਦੇ ਵਿੱਚ ਇੱਕ ਬਹੁਤ ਵੱਡੇ ਕਾਂਗਰਸੀ ਆਗੂ ਨੇ ਪ੍ਰੈਸ ਕਾਨਫਰੰਸ ਕੀਤੀ ਕਿਸੇ ਹੋਰ ਮੁੱਦੇ ਤੇ। ਸਭ ਤੋਂ ਜ਼ਿਆਦਾ ਮੁੱਦਾ ਉੱਥੇ ਭਾਗਿਆ ਨਸ਼ੇ ਦਾ, ਤੇ ਪਿੱਛੇ ਖੜਾ ਇੱਕ ਆਗੂ ਕਹੀ ਜਾਂਦਾ ਸੀ, ਕਹਿੰਦਾ ਸਾਨੂੰ ਤੇ ਚਿੱਟਾ ਫਸਾ ਗਿਆ, ਉਹ ਪਿੱਟੀ ਜਾਂਦਾ ਪਿੱਛੇ ਖੜਾ, ਤੇ ਉਹਨੂੰ ਵੱਡੇ ਆਗੂ ਨੂੰ ਕੋਈ ਗੱਲ ਨਹੀਂ ਸੀ ਆਉਣ ਦੀ, ਤੇ ਜਿਹੜਾ ਛੋਟਾ ਖੜਾ ਇੱਕ ਕੱਚਾ ਜਿਹਾ ਦੇ ਕੇ ਕਹਿੰਦਾ ਸਾਨੂੰ ਤੇ ਚਿੱਟਾ ਮਾਰ ਗਿਆ। ਯਾਨੀ ਉਹਨਾਂ ਨੂੰ ਇਹੀ ਲੱਗਦਾ ਕਿ ਸਾਨੂੰ ਚਿੱਟਾ ਜਿਹੜਾ ਉਹ ਬਹੁਤ ਕਸੂਤਾ ਫਸਾ ਗਿਆ, ਜਿਸ ਤਰੀਕੇ ਨਾਲ ਅਕਾਲੀਆਂ ਨੂੰ ਫਸਾ ਗਿਆ ਸੀਗਾ। ਸੋ ਉਸੇ ਹੀ ਸਥਿਤੀ 'ਚ, ਉਸੇ ਪੋਜੀਸ਼ਨ 'ਚ ਕਾਂਗਰਸ ਜਿਹੜੀ ਆ ਉਹ ਆਪਣੇ ਆਪ ਨੂੰ ਫਸੀ ਮਹਿਸੂਸ ਕਰਦੀ ਆ। ਇਸੇ ਕਰਕੇ ਇਹਨਾਂ ਨੇ ਵਕਤੀ ਤੌਰ ਤੇ ਕਿ ਅਸੀਂ ਰਾਹਤ ਲਈਏ ਇਹ ਗੇਮ ਖੇਡੀ ਆ। ਪਰ ਮੈਨੂੰ ਲੱਗਦਾ ਕਿ ਨਾ ਉਹ ਜਿਵੇਂ ਆਂਦੇ ਹੁੰਦੇ ਨਾ 9 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ, ਨਾ ਉਹਨਾਂ ਨੇ ਛੇਤੀ ਪ੍ਰਵਾਨ ਕਰਨਾ, ਨਾ ਇਹ ਮਸਲਾ ਜਿਹੜਾ ਉਹ ਅੱਗੇ ਤੁਰਨਾ। ਪਰ ਲੋਕ ਜਿਹੜੇ ਉਹ ਇਹਨਾਂ ਚੀਜ਼ਾਂ ਤੋਂ ਖੂਬ ਵਾਕਫ ਆ, ਕਿਉਂਕਿ ਵਾਹ ਹੀ ਐਸੀ ਰਾਜਨੀਤੀ ਨਾਲ ਪਿਆ ਕਿ ਅਨਪੜ੍ਹਾਂ ਨੂੰ ਵੀ ਇਹਨਾਂ ਨੇ ਪੜ੍ਹੇ ਲਿਖੇ ਬਣਾ ਦਿੱਤਾ, ਇੰਨੇ ਪੈਂਤੜੇ ਦਿਖਾਇਆ। ਹੁਣ ਉਹ ਵੀ ਸਮਝਣ ਲੱਗ ਪਏ ਕਿ ਕਿਹੜੇ ਮੋੜ ਤੇ ਇਹ ਕਿਹੜੇ ਪਾਸੇ ਨੂੰ ਉਲਰਦੇ ਆ। ਜੀ 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 ਅਗਲੀ ਜਿਹੜੀ ਖਬਰ ਤੇ ਨਜ਼ਰ ਬਣਾਈਏ, ਮਿੰਟੂ ਜੀ ਵੀ ਕਹਿੰਦੇ ਜਥੇਦਾਰ ਗੁਰਬਚਨ ਸਿੰਘ ਹੁਣਾਂ ਨੇ ਕੈਪਟਨ ਸਰਕਾਰ ਨੂੰ ਸੁਣਾਈਆਂ ਖਰੀਆਂ। ਗਿਆਨੀ ਗੁਰਬਚਨ ਸਿੰਘ ਜਿਹੜੇ ਆ ਉਹ ਤੁਹਾਨੂੰ ਪਤਾ ਹੀ ਨਾਲ ਬੋਲਦੇ ਆ, ਜਦੋਂ ਬੋਲਦੇ ਆ ਤੇ ਖੂਬ ਬੋਲਦੇ ਆ। ਵੈਸੇ ਉਹਨਾਂ ਨੇ ਅੱਜ ਸਭ ਤੋਂ ਜਿਹੜੀ ਸੰਜੀਦਾ ਗੱਲ ਕੀਤੀ ਆ ਉਹ ਉਹੀ ਹੈ ਜੋ ਅਫਗਾਨਿਸਤਾਨ ਦੇ ਵਿੱਚ ਘੱਟ ਗਿਣਤੀਆਂ ਦਾ ਜਕਾਨ ਹੋਇਆ, ਉਹਨਾਂ ਨੇ ਗੱਲ ਕੀਤੀ ਆ। ਪਰ ਉਸ ਤੋਂ ਬਾਅਦ ਉਹਨਾਂ ਨੇ ਸੂਈ ਧਰ ਲਈ ਕੈਪਟਨ ਅਮਰਿੰਦਰ ਸਿੰਘ ਤੇ ਇਹਨਾਂ ਨੇ ਵਕਤ ਰਹਿੰਦਿਆਂ ਸਾਰਾ ਕੁਛ ਠੀਕ ਨਹੀਂ ਕੀਤਾ, ਸਹੁੰ ਚੁੱਕੀ ਸੀਗੀ, ਸਾਰੀਆਂ ਚੀਜ਼ਾਂ ਕਹਿ ਕੇ ਅਖੀਰ ਤੇ ਜਿਹੜੀ ਗੱਲ ਕਹੀ ਆ, ਜੋ ਆਪਾਂ 2-3 ਦਿਨ ਤੋਂ ਲਗਾਤਾਰ ਵਿਚਾਰਦੇ ਪਏ ਸੁਣਦੇ ਪਏ ਆ, ਤੇ ਉਹਦੇ ਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਤਲਬ ਕਰਨ ਤੇ ਵਿਚਾਰ ਕੀਤਾ ਜਾ ਰਿਹਾ। ਹਾਲਾਂਕਿ ਇਹ ਗੱਲ ਜਿਹੜੀ ਹੈ ਨਾ ਜਿੱਦਾਂ ਬੰਦੇ ਦੇ ਮੂੰਹੋਂ ਨਿਕਲ ਜਾਂਦੀ ਆ। ਕੈਪਟਨ ਅਮਰਿੰਦਰ ਸਿੰਘ ਬਾਰੇ ਸਵਾਲ ਕੀਤਾ ਪੱਤਰਕਾਰ ਨੇ ਕਿ ਕੀ ਤਲਬ ਕੀਤਾ ਜਾ ਸਕਦਾ, ਉਹ ਕਹਿੰਦਾ ਜੀ ਕਿ ਤਲਬ ਕੀਤਾ ਤੇ ਨਹੀਂ, ਵਿਚਾਰ ਕਰ ਰਹੇ ਆ। ਇਹਦਾ ਮਤਲਬ ਹੈ ਕਿ ਅੰਦਰ ਵਿਚਾਰ ਚੱਲਦਾ ਪਿਆ। ਜਿਵੇਂ ਕਿ ਆਪਾਂ ਉਦੋਂ ਇੱਕ ਕਿਆਫਾ ਲਾਉਂਦੇ ਸੀ ਕਿ ਅੰਦਰ ਖਾਤੇ ਸ਼ਾਇਦ ਤਿਆਰੀ ਕੀਤੀ ਜਾ ਰਹੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪਾਸੋਂ ਘੇਰਿਆ ਜਾਵੇ। ਸੋ ਲੱਗਦਾ ਇਹੋ ਹੀ ਆ, ਕਿਉਂਕਿ ਸੁਖਬੀਰ ਸਿੰਘ ਬਾਦਲ ਗਏ ਸਨ ਵਿਦੇਸ਼ ਦੇ ਵਿੱਚ, ਅੱਜ ਹੀ ਮੇਰੇ ਖਿਆਲ ਦੇ ਨਾਲ ਪਰਤੇ ਆ। ਪਰਤਦਿਆਂ ਸਾਰ ਹੀ ਇਹ ਸਾਰਾ ਕੁਛ ਹੈ ਜਿਹੜਾ ਉਹ ਬਹੁਤ ਤੇਜ਼ੀ ਨਾਲ ਚੱਲਦਾ ਪਿਆ। ਜਿੱਦਾਂ ਅੱਜ ਰੋਸ ਮਾਰਚ ਹੈ ਤੇ ਨਾਲ ਹੀ ਐਲਾਨ ਹੋ ਗਿਆ ਅਕਾਲੀ ਦਲ ਵੱਲੋਂ ਕਿ ਅਸੀਂ ਨਸ਼ੇ ਦੇ ਮੁੱਦੇ ਤੇ ਲੜਾਈ ਲੜਨ ਜਾ ਰਹੇ ਹਾਂ। ਇਹ ਦੇਖੋ ਕਮਾਲ ਦੀ ਗੱਲ ਹੈ, ਵੈਸੇ ਅਕਾਲੀ ਦਲ ਨਸ਼ੇ ਦੇ ਮੁੱਦੇ ਤੇ ਲੜਾਈ ਲੜਨ ਦੇ ਰੌਂ ਦੇ ਵਿੱਚ ਆ ਗਿਆ। ਤਾਂ ਅਕਾਲੀ ਦਲ ਜਦੋਂ ਗਰਾਊਂਡ 'ਚ ਆ ਗਿਆ ਤਾਂ ਮਤਲਬ ਹੈ ਕਿ ਉਹ ਇਸ ਮੁੱਦੇ ਤੇ ਸਵਾਲ ਜਿਹੜੇ ਕਾਊਂਟਰ ਕਰਨ ਲਈ ਤਿਆਰ ਆ। ਸੋ ਉਹਨਾਂ ਨੇ ਤਿਆਰੀ ਕਰ ਲਈ ਆ। ਤਾਂ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਸਕਦੇ ਦੂਸਰੇ ਪਾਸਿਓਂ, ਕਿਉਂਕਿ ਇੱਕ ਚੀਜ਼ ਹੋਰ ਵੀ ਅਸੀਂ ਵੇਖੀਏ, ਇੱਕ ਚੀਜ਼ ਹੋਰ ਵੀ ਵਿਚਾਰੀਏ। ਕੈਪਟਨ ਅਮਰਿੰਦਰ ਸਿੰਘ ਕੋਲ ਕੱਲਾ ਸੱਤਾ ਦਾ ਹਥਿਆਰ ਹੀ ਨਹੀਂ ਹੈ ਕਿ ਉਹ ਇਹਨਾਂ ਨੂੰ ਬਿਹਤਰ ਤਰੀਕੇ ਨਾਲ ਟੈਕਲ ਕਰ ਸਕਦਾ, ਬਲਕਿ ਉਹਦੇ ਕੋਲ ਇੱਕ ਹੋਰ ਬਹੁਤ ਵੱਡਾ ਹਥਿਆਰ ਆ ਜੋ ਬਾਈਬਲ ਕਲਾਂ ਦੀ
ਜਾਂਚ ਪੜਤਾਲ ਵਾਲੀ ਰਿਪੋर्ट ਆ, ਤਾਂ ਉਸ ਰਿਪੋर्ट ਨੂੰ ਉਹ 2019 ਲਈ ਵੀ ਵਰਤ ਸਕਦਾ, ਪੰਚਾਇਤੀ ਚੋਣਾਂ 'ਚ ਵੀ ਵਰਤ ਸਕਦਾ, ਕਿਤੇ ਵੀ ਉਸ ਚੀਜ਼ ਤੋਂ ਕੰਮ ਲਿਆ ਜਾ ਸਕਦਾ। ਸੋ ਅਕਾਲੀ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਉਹ ਵਿਚਾਰ ਕੇ ਚੱਲਦੇ ਪਏ ਕਿ ਸਾਨੂੰ ਝਟਕਾ ਬਹੁਤ ਵੱਡਾ ਪੈਣ ਵਾਲਾ, ਤਾਂ ਡੈਮੇਜ ਕੰਟਰੋਲ ਕਿੱਦਾਂ ਕਰਨਾ, ਸ਼ਾਇਦ ਉਹਦੀ ਐਕਸਰਸਾਈਜ਼ ਪਹਿਲਾਂ ਕੀਤੀ ਜਾ ਰਹੀ ਆ, ਜਾਂ ਇੱਕ ਚੁਣੌਤੀ ਦਿੱਤੀ ਜਾ ਰਹੀ ਆ ਕਿ ਕਰਕੇ ਦੇਖ ਲਾ, ਜਾਂ ਕਿ ਚੇਤਾਵਨੀ ਦਿੱਤੀ ਜਾ ਰਹੀ ਆ ਕਿ ਭਾਈ ਜੇ ਤੂੰ ਖੇਡਣਾ ਫਿਰ ਸਿੱਧਾ ਹੋ ਕੇ ਆ ਜਾ, ਜੇ ਤੂੰ ਸਾਡੀ ਮੰਜੀ ਠੋਕੇਗਾ ਛੱਡ ਦੇ ਅਸੀਂ ਤੈਨੂੰ ਵੀ। ਸੋ ਇਹ ਚੀਜ਼ ਜਿਹੜੀ ਆ, ਜਿੱਦਾਂ ਅੱਜ ਗਿਆਨੀ ਗੁਰਬਚਨ ਸਿੰਘ ਦੇ ਮੂੰਹ ਕਾਲੀ ਕਾਲੀ ਨਿਕਲੀ ਆ, ਸੰਕੇਤ ਇਹੋ ਹੀ ਆ ਕਿ ਅਕਾਲੀ ਦਲ ਉਹ ਬਖੂਬੀ ਸਮਝ ਚੁੱਕਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਹੱਥ ਦੇ ਵਿੱਚੋਂ ਪੰਥਕ ਮੁੱਦੇ ਖੋਹਣ ਦਾ ਯਤਨ ਕਰਦਾ, ਯਾਨੀ ਐਜੀਪੀਸੀ ਜਿਹੜੀ ਕਿ ਸ਼ਕਤੀ ਹੈ ਅਕਾਲੀ ਦਲ ਦੀ, ਉਹਨੂੰ ਇਹਨਾਂ ਤੋਂ ਪਾਸੇ ਕਰਵਾਉਣ ਲਈ ਕਿਤੇ ਨਾ ਕਿਤੇ ਇੱਕ ਲੀਡਰਸ਼ਿਪ ਉਭਾਰਦਾ ਪਿਆ। ਸੋ ਇਹਨੂੰ ਕਿੱਦਾਂ ਕਾਊਂਟਰ ਕਰਨਾ, ਅਕਾਲੀ ਜਿਹੜੇ ਆ ਉਹ ਸ਼ਾਇਦ ਸੋਚ ਕੇ ਬਹਿ ਗਿਆ ਕਿ ਇਹੀ ਤਰੀਕਾ ਜਿਹੜਾ ਉਹ ਬਿਹਤਰ ਢੰਗ ਦੇ ਨਾਲ ਵਰਤਿਆ ਜਾ ਸਕਦਾ। ਜੀ ਜੀ, ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਭੀੜ ਦਾ ਕਹਿਰ, ਮਹਾਰਾਸ਼ਟਰ ਵਿੱਚ ਭੀੜ ਨੇ ਕੁੱਟ-ਕੁੱਟ ਕੇ 5 ਬੰਦੇ ਮਾਰੇ। ਸੋ ਇਹੀ ਤੇ ਕਹਿਣ ਵਾਲੀ ਗੱਲ ਹੁੰਦੀ ਆ ਕਿ ਲੋਕਤੰਤਰ ਨਹੀਂ ਥੋਕਤੰਤਰ ਬਣ ਜਾਂਦਾ ਸਾਡੇ ਇੱਥੇ ਕਈ ਵਾਰ, ਜਾਂ ਭੀੜ ਤੰਤਰ ਬਣ ਜਾਂਦਾ। ਵੈਸੇ ਅੱਜ ਕੱਲ੍ਹ ਭੀੜ ਤੰਤਰ ਹੀ ਹੈ, ਜਿੱਥੇ ਮਰਜ਼ੀ ਚੱਲ ਜਾਓ, ਰੇਲ ਦੇ ਡੱਬੇ 'ਚ ਚੜ੍ਹਨਾ ਹੋਵੇ ਤਾਂ ਭੀੜ, ਬਿੱਲ ਭਰਨਾ ਹੋਵੇ ਤਾਂ ਭੀੜ, ਤੇ ਜੇ ਆਪਣੇ ਆਪ ਨੂੰ ਕਿਤੇ ਤੰਦਰੁਸਤ ਕਰਨਾ ਹੋਵੇ ਪਾਰਕ 'ਚ ਭੱਜਣ ਚੱਲ ਜਾਓ ਸਵੇਰੇ, ਉੱਥੇ ਵੀ ਭੀੜ ਲੱਗਣ ਲੱਗ ਪਈ ਹੁਣ ਤੇ। ਖੈਰ ਇਹ ਭੀੜ ਤੇ ਹੈਗੀ ਹੈ, ਪਰ ਜੋ ਭੀੜ ਆ ਲੋਕਾਂ ਦੀ ਮਾੜੀ ਤਕਦੀਰ ਕਰੀ ਜਾਂਦੀ ਆ, ਇਹ ਬਹੁਤ ਮਾੜੀ ਗੱਲ ਆ। ਦੇਖੋ ਇਸ ਸਮੇਂ ਇੰਡੀਆ ਦੇ ਕੁਛ ਪਾਸ ਏਦਾਂ ਦੇ ਆ, ਕੁਛ ਖਿੱਤੇ ਏਦਾਂ ਦੇ ਆ ਜਿੱਥੇ ਇਸ ਤਰ੍ਹਾਂ ਦੀਆਂ ਅਫਵਾਹਾਂ ਚੱਲਦੀਆਂ ਕਿ ਇਹ ਬੱਚਾ ਚੋਰ ਗਰੋਹ ਹੈ ਜਿਹੜਾ ਤੁਰਿਆ ਫਿਰਦਾ, ਅੱਜ ਤਰ੍ਹਾਂ ਦੀ ਉਹਨਾਂ ਦੀ ਆਇਡੈਂਟੀ ਆ। ਸੋ ਇਸ ਤਰ੍ਹਾਂ ਦੇ ਜਿਹੜੇ ਬੰਦੇ ਤੁਹਾਨੂੰ ਸ਼ੱਕੀ ਲੱਗਦੇ ਆ ਉਹਨਾਂ ਨੂੰ ਚੱਕ ਲਓ। ਸੋ ਜਿਵੇਂ ਬੱਬੂ ਮਾਨ ਨੇ ਕਿਹਾ ਨਾ ਪਿੰਡ ਪਹਿਰਾ ਲੱਗਦਾ, ਤਾਂ ਉਹ ਲੋਕ ਹੈ ਜਿਹੜੇ ਉਸੇ ਚੱਕਰ ਦੇ ਵਿੱਚ ਹੀ ਤੁਰੇ ਫਿਰਦੇ ਆ ਕਿ ਬੱਚਾ ਚੋਰ ਗਰੋਹ ਹੈ ਜਿਹੜਾ ਸਾਡੇ ਇਲਾਕੇ 'ਚ ਫਿਰਦਾ ਤੇ ਅਸੀਂ ਉਹਨਾਂ ਨੂੰ ਢਾਹ ਲੈਣਾ। ਇਹ ਘਟਨਾ ਹੈਗੀ ਹੈ ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਦੀ। ਉੱਥੇ ਦੱਸਦੇ ਆ ਕਿ ਬੱਸ ਤੋਂ ਉਤਰੇ 5 ਜਣੇ, ਹੁਣ ਪਤਾ ਨਹੀਂ ਉਹਨਾਂ ਨੇ ਕਿਹਦੇ ਘਰ ਜਾਣਾ ਸੀਗਾ ਜਾਂ ਕੋਈ ਗਾਂਹ ਮੰਜ਼ਿਲ ਜਿਹੜੀ ਸੀਗੀ ਉਹ ਸਰਕਲ ਨਹੀਂ, ਉਹ ਉਤਰੇ ਤੇ ਇੱਕ ਜਾਣੇ ਨੇ ਇੱਕ ਬੱਚੀ ਦੇ ਨਾਲ ਕੋਈ ਗੱਲ ਕੀਤੀ ਆ ਖੜ ਕੇ, ਤੇ ਇੰਨੇ ਦੇ ਵਿੱਚ ਇੱਕ ਜਾਣੇ ਨੇ ਰੌਲਾ ਪਾ ਦਿੱਤਾ ਕਿ ਬੱਚਾ ਚੋਰ ਗਰੋਹ ਆ ਗਿਆ, ਬੱਚਾ ਚੱਕਣ ਵਾਲਾ ਗਰੋਹ ਆ ਗਿਆ। ਤੇ ਦੱਸਦੇ ਆ ਕਿ ਫਿਰ ਉਹਨਾਂ ਨੂੰ ਉੱਥੇ ਲੋਕਾਂ ਨੇ ਇੱਟੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਫਿਰ ਉਸ ਤੋਂ ਬਾਅਦ ਪੰਚਾਇਤ ਨੇ ਉਹਨਾਂ ਨੂੰ ਲਿਜਾ ਕੇ ਪੰਚਾਇਤ ਘਰ ਦੇ ਵਿੱਚ ਬੰਦ ਕਰ ਦਿੱਤਾ, ਪਰ ਜਿਹੜੀ ਜਨੂਨੀ ਭੀੜ ਸੀ ਉਹਨਾਂ ਨੇ ਦਰਵਾਜ਼ਾ ਤੋੜ ਕੇ ਤੇ ਕਮਰੇ ਦੇ ਵਿੱਚ ਪ੍ਰਵੇਸ਼ ਕਰ ਲਿਆ। ਫਿਰ ਕੁੱਟ-ਕੁੱਟ ਕੇ ਉਹਨਾਂ 5 ਨੂੰ ਉੱਥੇ ਮਾਰ ਦਿੱਤਾ ਥਾਂ। ਉਹ ਜਿਹੜਾ ਕਮਰਾ ਟੈਲੀਵਿਜ਼ਨ ਚੈਨਲ ਵਾਲੇ ਵਿਖਾਉਣ ਡਏ ਸੀਗੇ, ਬਾਂਸ ਦੇ ਲੋਥੜੇ ਖਿਲ ਰਹੇ ਸੀ, ਕਿਤੇ ਖੂਨ ਵਿਖਰਿਆ ਹੋਇਆ ਸੀਗਾ। ਸੋ ਬਹੁਤ ਬੇਰਹਿਮੀ ਦੇ ਨਾਲ ਉਹ 5 ਬੰਦੇ ਸੀਗੇ ਜਿਹੜੇ ਉਹ ਕੁੱਟ ਕੇ ਮਾਰ ਦਿੱਤੇ ਗਏ। ਇਸ ਤੋਂ ਇਲਾਵਾ ਦੂਜੀ ਗੱਲ ਇਹ ਸੀਗੀ ਕਿ ਉਹਨਾਂ ਦੀ ਪਛਾਣ ਨਹੀਂ ਸੀ ਹੋਈ। ਹਾਲਾਂਕਿ ਦੇਰ ਸ਼ਾਮੀ ਇਹ ਪਤਾ ਲੱਗਿਆ ਕਿ ਉਹਨਾਂ ਦੀ ਪਛਾਣ ਹੋ ਗਈ ਆ। NDTV ਵਾਲਿਆਂ ਨੇ ਦੱਸਿਆ ਕਿ ਸਾਰੇ ਬੰਦੇ ਜਿਹੜੇ ਪਛਾਣੇ ਗਏ ਆ ਤੇ ਉਹਨਾਂ ਦਾ ਇਸ ਤਰ੍ਹਾਂ ਦੇ ਕਿਸੇ ਵੀ ਗਰੋਹ ਦੇ ਨਾਲ ਕੋਈ ਤਾਲੁਕ ਨਹੀਂ ਸੀਗਾ। ਆਪ ਪਿੱਛੇ ਜੇ ਨਾਰਥ ਈਸਟ ਦੇ ਇੱਕ ਸੂਬੇ ਦੇ ਵਿੱਚ 2 ਕਲਾਕਾਰਾਂ ਨੂੰ ਜਿਹੜੇ ਜਿੱਦਾਂ ਆਪਣੇ ਇੱਧਰ ਪੰਜਾਬ ਦੇ ਵਿੱਚ ਨਾਟਕ ਕਰਦੇ ਆ ਜਾਂ ਨੁੱਕੜ ਨਾਟਕ ਕਰਦੇ ਆ, ਇਸ ਤਰ੍ਹਾਂ ਦੀ ਇੱਕ ਨਾਟਕ ਮੰਡਲੀ ਦੇ 2 ਕਲਾਕਾਰ ਸੀਗੇ, ਉਹਨਾਂ ਨੂੰ ਕੁੱਟ-ਕੁੱਟ ਕੇ ਇਸੇ ਤਰ੍ਹਾਂ ਦੀ ਅਫਵਾਹ ਦੇ ਚੱਲਦਿਆਂ ਮਾਰ ਦਿੱਤਾ ਗਿਆ। ਸੋ ਇਹ ਬਹੁਤ ਜ਼ਿਆਦਾ ਘਟਨਾਵਾਂ ਵਾਪਰਦੀਆਂ ਪਈਆਂ। ਮੇਰੇ ਅੰਦਾਜ਼ੇ ਦੇ ਨਾਲ ਅੱਜ ਆਪਾਂ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤੇ ਲਗਭਗ 14-15 ਬੰਦੇ ਜਿਹੜੇ ਆ ਭੀੜ ਨੇ ਕੁੱਟ-ਕੁੱਟ ਕੇ ਇਸੇ ਤਰ੍ਹਾਂ ਅਫਵਾਹ ਦੇ ਚੱਲਦੇ ਮਾਰ ਦਿੱਤੇ ਆ। ਸੋ ਇਹ ਅਫਵਾਹਾਂ ਦਾ ਜਿਹੜਾ ਫੈਲਾਅ ਆ ਇਹ ਜ਼ਿਆਦਾਤਰ ਅੱਜ ਕੱਲ੍ਹ ਜਿਵੇਂ ਉਹ ਰਵੀਸ਼ ਕੁਮਾਰ ਇੱਕ ਸ਼ਬਦ ਇਸਤੇਮਾਲ ਕਰਿਆ ਕਰਦਾ ਨਾ, ਵਟਸਐਪ ਯੂਨੀਵਰਸਿਟੀ। ਸੋ ਇਹ ਜਿਹੜਾ ਫੈਲਾਅ ਆ ਵਟਸਐਪ ਯੂਨੀਵਰਸਿਟੀ ਚੋਂ ਨਿਕਲਦਾ, ਮੈਸੇਜ ਆ ਜਾਂਦਾ। ਔਰ ਸਾਡੇ ਲੋਕ ਤੇ ਇੱਥੇ ਇਹੋ ਜਿਹੇ ਆ ਕਿ ਉਹ ਮੈਸੇਜ ਆਉਂਦਾ ਤੜਕੇ ਜਦੋਂ ਉੱਠਦੇ ਆ, ਟਨ ਹੁੰਦੀ ਆ ਕਿ ਮੈਸੇਜ ਆਇਆ ਹੁੰਦਾ ਕਿ 111 ਬੰਦਿਆਂ ਨੂੰ ਤੁਸੀਂ ਫਾਰਵਰਡ ਕਰੋ, ਸ਼ਾਮ ਨੂੰ ਤੁਹਾਨੂੰ ਕੋਈ ਖੁਸ਼ਖਬਰੀ ਮਿਲੂਗੀ। ਤੇ ਅਗਲਾ ਚਾਹ ਛੱਡ ਕੇ ਬੈੱਡ ਦੇ ਸਰਾਣੇ ਤੇ ਰੱਖ ਕੇ ਚਾਹ 111 ਬੰਦੇ ਲੱਭਣ ਲੱਗ ਪੈਂਦਾ ਕਿ ਕੰਟੈਕਟ ਲਿਸਟ ਦੇ ਵਿੱਚ 111 ਬੰਦੇ ਕਿਹੜੇ ਆ ਜਿਨ੍ਹਾਂ ਨੂੰ ਮੈਂ ਇਹ ਭੇਜ ਕੇ ਤੇ ਆਪਣਾ ਜੀਵਨ ਸਫਲਾ ਕਰਨਾ। ਸੋ ਇਸ ਤਰ੍ਹਾਂ ਦੇ ਲੋਕਾਂ ਦੇ ਹੱਥ ਆ ਜਿਹੜਾ ਇੰਟਰਨੈਟ ਵਾਲਾ ਪੁਰਜਾ ਆਇਆ, ਇਹ ਰੱਜ ਕੇ ਦੁਰਵਰਤੋਂ ਕਰਦੇ ਪਏ ਆ। ਸੋ ਇਹ ਜਿਹੜੀ
WhatsApp यूनीवर्सिटी आ अफवाहां जिस तरीके नाल फैलाउंदी आ, ये अफवाहां दा ही हशर आ कि इत्थे लोकां नूं ये नहीं पता लगता कि असीं घट्टो घट्ट बंदे दी कोई पड़ताल ते कर लीए कि बंदा आया कित्थों आ। होर छड्डो तमिलनाडु दे विच एक इंजीनियर है जिहड़ा नॉर्थ एरिया दा सीगा, उहनूं कुट-कुट के मार दित्ता गया। नॉर्थ रीजन का इंजीनियर सीगा, उहनूं भीड़ ने कुट-कुट के मार दिता। एक माई सीगी, वो तुरी जाती सी अपने घर तो दूर निकल गई, बिरध सीगी ते रस्ते दे विच उहने कुछ चॉकलेट टॉफियां वगैरह ले ले ते एक बच्ची नूं उहने चॉकलेट दिता ते नेड़े खड़ी भीड़ ने चक के हमला कर दिता, बिरध माई कुट-कुट के मार दिती। सो ये अफवाहां जिहड़ियां फैलाईयां जांदियां, ये अफवाहां पिछले साल भी फैलियां सन, उस तो पिछले साल भी फैलियां सन जी। कतल पिछले साल भी होए, एक्टिंग भी होए, यानी ये हरेक साल का किस्म भी बन गया। पर दुख की गल यह है कि साडियां सरकारां ना ते इन्हां नूं रोक पा रहीआं, ना बरोबर काउंटर करने की कोई इहो जी मुहिम चलाउंदियां जिहदे करके माड़ा मोटा लोकां नूं पता लगे कि जिहड़ी असीं ये गल अपने जहन दे विच बिठाई हुई है कि बच्चा चोर गिरोह, बच्चा चोर गिरोह, असल दे विच एक अफवाह है, सच्चाई नहीं है। जी जी जी। अगली ਆਪਾਂ मिंटू जी गल करते हैं, बंदी ਸਿੰਘਾਂ ਨੂੰ मुआवजा देण दे लई राजी होया केंद्र। देखो केंद्र सरकार ने जिहड़ा रुख अख्तियार किया होया, इत्थे लगदा जिद्दां वो सोच रहे आ कि अकाली दल नूं वध तो वध सेक लाउणा। जिवें 10 साल की जिहड़ी इन्हां दी इत्थे सत्ता वाली इनिंग सीगी, ਉਹਦੇ ਵਿੱਚ अकाली सोच के चलदे सीगे कि भाजपा वाला जो कोई साडे प्रोग्राम च आ गया तो बेइज्जती तो सुक्का नहीं जाना चाहिए, किसी ना किसी बहाने नाल बेइज्जती करे जाएगी। तो उस तरह ही लगता कि केंद्र ने भी ये सोच ही रखा कि अकालियां नूं हरेक मुद्दे ते पिछलखुरी करना ही करना, चाहे वो GST वाला मसला होवे, चाहे वो मुआवजे वाला होवे। मुआवजे वाला देखो पहला तो कई महीनों बाद उन्होंने जाके उत्ते पटीशन दाखिल कर दी कि असीं मुआवजा नहीं देना इन्हां नूं बंदी ਸਿੰਘਾਂ नूं। फिर बाद दे विच ਇਹ गए ਤੇ ਇਹਨਾਂ ਨੂੰ ਕੋਈ ਪੱਲਾ नहीं फड़ाया ਚੱਜ ਨਾਲ। कैप्टन अमरिंदर सिंह ने मंग की ਤੇ आ मसला देख लो थोड़े ਜਿਹੇ दिनों बाद हल हो जाता। सो समझ ते ਇਹੋ ही गल पैंदी आ कि शायद अकालियां दे नालों ज्यादा भ्याली है जिहड़ी वो कांग्रेस नाल निभाई जा रही है उपली भारतीय जनता पार्टी वालों। खैर ये गल्लां जिहड़ियां वो अपनियां आसे ठट्ठे दियां हो सकदियां जां क्या सराइयां दियां हो सकदियां, पर जो तथात्मक चीज़ां ने वो तो इहो ही आ कि ऑपरेशन ब्लू स्टार दे विच जिहड़े बंदी सिंह नजरबंद किए गए सी जोधपुर जेल दे विच, उन्हां नूं हुण केंद्र ने मुआवजा देना मान लिया। इसदा मतलब यह है कि जो सूबा सरकार ने अपने हिस्से का मुआवजा दिता सीगा उन्हें ये असर पाया कि केंद्र इस गल ते राजी हो गया कि असीं मुआवजा जिहड़ा अपने हिस्से का दे देंगे। अज क्योंकि हाईकोर्ट दे विच इस मामले की सुनवाई सीगी, उत्थों एक खबर आई कि इन्हां दी पटीशन खारज हो गई है केंद्र वालियां दी। हुण हाले तक ये स्पष्ट नहीं होया, मैं बड़ा यतन किया कि पता ला लईए किसी अधिकारत लैटर के जरिए, तो वो पता नहीं लग सकिया कि इन्हां दी पटीशन पहला खारज हुई कि बाद दे विच इन्हां ने ये मुआवजा देना मन्निया जां इन्हां ने जाके पहला कहता कि हाँ भाई असीं मुआवजा देने लई राजी हाँ, तो फिर पटीशन खारज हुई है। सो इस चीज़ बारे हाले तक भंबल पूसा मैं क्लीयर नहीं कर सकिया। सो सवेर तक पता लगूगा कि असल दे विच की होया। इन्हां दी पटीशन पहला खारज हुई आ जां जाके इन्हां ने कहा पहला कि हाँ भाई असीं मुआवजा देने लई तैयार आ, तुसीं साडी पटीशन है जिहड़ी वो खारज कर दिओ। जी जी जी। अगली जिहड़ी गल करिए मीडिया का दावा है भी कहंदे सुमेध सैनी नूं नहीं मिली विधायकी पार्टी। देखो मीडिया का दावा तो मनीए तो दसते हैं कि जिहड़ा सुपर कॉप बनता सीगा अपने आप दे विच इहदे नाम दे नाल इक तखल्लस जोड़िया जांदा सी सुपर कॉप, तो सुपर कॉप है जिहड़ा वो विधायकी तो सुक्का ही गया। आम तौर पर इहो जे रैंक का अधिकारी जदों सेवा मुक्त हुंदा तो बड़ी तड़क फड़क आ गई एक विधायकी पार्टी जिन्होंने आप फेयरवैल कहने वो आयोजित की जाती है। पर दसदे कि सुमेध सैनी इस मामले च जिहड़ा भागा ही रहा और उहदे कुछ करीबी अफसर गए पर ना कोई लीडर गया ना कोई संविधानक अहुदेदार गया जां मैंबर पार्लीमेंट वगैरह। सो ये आप कुछ अफसरां दे नाल ते हथ मिला के ते घर नूं तुरदा होया। तो सुमेध सैनी नूं सारे जानदे ही आ, जान पछाण दा तां किसी दा मोहताज नहीं है।
शायद बहुत घट लोगों को इस गल का पता होगा कि जदों ये DGP बनया सीगा ये सब तो घट उम्र का DGP सीगा, पर विवादां दे मामले च ये किसी तो घट नहीं रहा। विवाद इहदे नाल बहुत जुड़े आ, बहुत ज्यादा। तुहानूं याद ही होना शायद, जे नहीं ते एक ते सब तो वड्डा विवाद सीगा गोली का जवाब गोली नाल देण वाला जिहड़ा इहदा फार्मूला सी। दूसरा लुधियाने दे विच जिद्दां इन्हें एक उद्योगपति दा अगवा कांड वरताया सीगा जो दोष लगदा, उस तो बाद मामला जिहड़ा वो CBI तक भी अंडर ट्रायल है। फिर जटाणा पिंड दे विच जो अग ला के कुछ खाड़कू साड़े गए सीगे, तां ओ इल्जाम, इस तो इलावा होर भी कई किस्म के इल्जाम आ। एक बार ये दोष ये भी लगा हैगा कि इंटैलीजेंस का जदों ये हैड सीगा तां इस दौरान इन्हें हाई कोर्ट के जजां दे फोन टैप करने का भी यतन किया सीगा, वो भी मामला बहुत उछलिया सीगा। फिर जिहड़ा साबका एक DGP हुंदा सीगा SS विरक, ਉਹਦੀ गिरफ्तारी ਨੂੰ ਲੈ ਕੇ भी ਇਹਦਾ नाम आया सीगा। बहुत सारे इस तरह के मामले। सब तो वड्डा विवाद ते ਉਹ ਆ ਬੇਅਦਬੀਆਂ ਦਾ, जिन्हें इनू कक्कों हौला कर दिता। बेअदबियां के मामले दे विच ਇਹਦਾ ਜਿਹੜਾ ਕੀਤਾ कराया सी कैरियर वो सारा एक तरह नाल कह लईए फिक्का पै गया, तो उथों इनू साइडलाइन कर दिता गया। हुण चुप चपीते की विदायगी हो गई है। सो कह सकते हो जिवें किसी का गाना ही ना कि दीवियां ते तारियां दी लोए तेरे शहर तो रोंदे रोंदे असीं विदा होए तेरे शहर तो। सो ये सारा कुछ है जिहड़ा वो समेत सैनी ते स्टिक बहिंदा। समेत सैनी विवादां दा झोला भर के अपनी सर्विस पूरी करके ते जांदा जांदा आ विदायगी बनियो एक जख्म लै हो गया। जी जी जांदे जांदे मिंटू जी गल करते हैं हाकी चैंपीयन ट्राफी फौजां जित के अंत नूं हारियां ने, पर बहुत वधिया खेड दा जिहड़ा मुजाहरा किया। देखो वाकया इस चैंपीयंस ट्रॉफी के समुचे टूरनामेंट दे विच जिद्दां भारतीय मुंडे खेडे आ, वाकया ठीक है कि हकदार वो हुंदा सोने का जिहड़ा जित जांदा पहली पोजीशन ते हुंदा, पर जे दिल जितन के मामले च सोने का मैडल देना हुंदा ते शायद इन्हां मुंडियां नूं मिलदा, क्योंकि दिल इन्हां ने जित्तिया। आस्ट्रेलिया दे नाल जिहड़ा पहला इन्हां दा लीग मैच सीगा वो भी बड़ा कांटे का मैच सी, एक गोल नाले हार गए सीगे, पर पसीने छड़ा दिते सी कंगारूआं दे। ऐतकी फाइनल दे विच ते उन्हां नूं रगड़ घत्तिया सी तकरीबन एक गोल मनदीप ने मारिया, वो गोल पोस्ट दे नाल बज के मुड़ आया। होर बड़े मौके सीगे जिहड़े मिस हो गए। तो खैर बड़ा वधिया मैच सी, फसवां मैच सीगा। चैंपीयंस ट्रॉफी का फाइनल सीगा जिहड़ा दोवां टीमां ने निर्धारित समय दे विच एक एक बराबरी खेडी। फिर उस तो बाद एक एक गोल की बराबरी नाल जदों फैसला ना होया तां जिहड़ा पेनल्टी शूट आउट सीगा ਉਹਦੇ ਵਿੱਚ सिर्फ इक्को ही गोल होया। मनप्रीत ने गोल किया, सरदार सिंह सी, ललित उपाध्याय, हरमनप्रीत ड्रैग फ्लिकर आ, ਇਹਦੇ तो भी चांस मिस हो गया, ललित तो भी मिस हो गया, सरदारे तो भी मिस हो गया। तो फिर भारत है जिहड़ा वो सोने तो खुंज गया। सो इस तरह ये पेनल्टी शूट आउट के विच हार गए आ, पर जिवें मैं तुहानूं दस्सिया कि बहुत गजब की खेड दिखाई आ। ये दूजी दफा भारत है जिहड़ा वो फाइनल च पहुंचा। और कमाल की गल आ कि दोवें वारी जिहड़ा ये फाइनल च पहुंचा वो तकरीबन इन्हां दा स्क्वाड उही आ। पिछली बारी भी बहुते मुंडे यही सीगे जाने पिछले साल, तो ऐतकी भी मुंडे उही आ। सो ये 2 सालों के विच 2 वड्डियां प्राप्तियां इन्हां ने दर्ज कीतियां, पर यह यादगारी होर भी मिठी हो सकती सी, क्योंकि ये चैंपीयंस ट्रॉफी का आखिरी एडिशन है। जिद्दां तुहानूं पता होना, तुसीं स्पोर्ट्स दे विच रुचि रखदे हो जां बहुत सारे होर सरोते रखदे आ कि क्रिकेट की चैंपीयंस ट्रॉफी बंद कर दित्ती उन्होंने, तां उदां ये जिहड़ी पाकिस्तान दे विचों शुरू हुई सी चैंपीयंस ट्रॉफी ये बंद की जा रही है इंटरनेशनल हॉकी फेडरेशन वल्लों। सो ये आखिरी एडिशन सीगा इहदा। तां आखिरी एडिशन जे भारत जित लैंदा तां मेरे ख्याल दे नाल जिहड़ी एक चीज आ हमेशा रड़कदी रही है भारत के सीने च कि चैंपीयंस ट्रॉफी जित नहीं हो रही आपकी टीम तो वो चीज वो किते ना किते कसक जिहड़ी दूर की जा सकती सी, पर मौका खुंज गया। उदा मुंडिया ने अपनी समर्था तो वध ही दिता, ये नहीं आपां कह सकते कि उन्होंने जोर नहीं लाया। सो ये गल हुंदी है कई बार
ਬੰਦਾ ਐਨ ਮੌਕੇ ਤੇ ਆ ਕੇ ਫਿਸਲ ਜਾਂਦਾ। ਸੋ ਐਨ ਮੌਕੇ ਤੇ ਆ ਕੇ ਫਿਸਲ ਕੇ ਪੈਨਲਟੀ ਸ਼ੂਟ ਆਊਟ ਦੇ ਵਿੱਚ, ਪਰ ਫਿਰ ਵੀ ਜਿਸ ਤਰ੍ਹਾਂ ਦੀ ਖੇਡ ਦਿਖਾਈ ਆ ਉਹ ਤੋਂ ਆਸ ਵੱਝਦੀ ਆ ਕਿ ਆਉਣ ਵਾਲਾ ਸਮਾਂ ਇਹਨਾਂ ਮੁੰਡਿਆਂ ਦਾ ਹੀ ਆ, ਜਿਵੇਂ ਗਾਣਾ ਆਉਣ ਵਾਲਾ ਸਮਾਂ ਤੇਰੇ ਬਾਈ ਦਾ। ਪਰ ਬਾਕੀ ਜਿੱਦਾਂ ਤੁਸੀਂ ਆਖਿਆ ਕਿ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਪਰ ਮੈਂ ਕਹਿੰਦਾ ਫੌਜਾਂ ਬੇਸ਼ੱਕ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਪਰ ਫਿਰ ਵੀ ਜਿੱਦਾਂ ਉਹ ਜੂਝੀਆਂ ਉਹਨਾਂ ਲਈ ਚਾਹੀਦੀਆਂ ਤਾੜੀਆਂ ਨੇ। ਜੀ ਜੀ, ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।